ਤੁਸੀਂ ਤੁਹਾਡੇ ਉਪਰਾਲੇ ਤਾਂ ਹੋਰ ਵੀ ਵੱਡੇ ਨੇ, ਵਿਸ਼ਾਲ ਨੇ, ਜਿਹਦੇ ਕਾਰਨ ਕਰਕੇ ਤੁਹਾਡਾ ਚੈਨਲ ਆ ਜਿਹੜਾ ਉਹ ਇਕੱਲਾ ਇੱਥੇ ਹੀ ਨਹੀਂ ਚੜ੍ਹਦੇ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਦੇਖਿਆ ਜਾਂਦਾ। ਉੱਧਰ ਤੁਹਾਡੀ ਆਡੀਅנס ਇੰਨੀ ਜ਼ਿਆਦਾ ਵੱਧ ਚੁੱਕੀ ਆ ਦਿਨੋਂ ਦਿਨ ਤੁਹਾਡੀਆਂ ਦੀਆਂ, ਔਰ ਉਹਨਾਂ ਨਾਲ ਜਾਗਰੂਕਤੀ ਆ ਰਹੀ ਆ। ਜਿਹੜਾ ਉਹਨਾਂ ਦੇ ਅੰਦਰ ਵਹਿਮ ਭਰਮ ਸੀਗਾ ਉਹ ਕਾਫੀ ਦੂਰ ਖਤਮ ਹੋ ਰਿਹਾ, ਤੇ ਉਹਨਾਂ ਦੇ ਵਿੱਚੋਂ ਇੱਕ ਮੈਂ ਵੀ ਆ। ਰਾਣਾ ਸਾਹਿਬ ਉਹਨਾਂ ਦੇ ਚੈਨਲ ਦੇਖ ਕੇ ਇੱਥੇ ਪਹੁੰਚ ਰਹੇ ਆ, ਤੇ ਤੁਹਾਨੂੰ ਵੀ ਅਪੀਲ ਆ ਵੀ ਤੁਸੀਂ ਵੀ ਆਇਆ ਕਰੋ। ਸਾਡੇ ਜਿੱਦਾਂ ਹੁਣ ਉੱਧਰ ਬਿਹੇਵ ਕਿੱਦਾਂ ਕਰ ਰਹੇ ਸੀਗੇ, ਉਹ ਬਹੁਤ ਰੂਡ ਸੀਗੇ ਅਗਰ ਦੇਖਿਆ ਜਾਵੇ ਸਾਡੇ ਬਾਰਡਰ ਤੇ। ਬਟ ਅਗਰ ਉੱਧਰ ਵਾਲੀ ਸਾਈਡ ਸਾਨੂੰ ਨਾ ਸਭ ਤੋਂ ਪਹਿਲਾਂ ਹੀ ਉੱਥੇ ਕਾਊਂਟਰ ਦੇ ਉੱਤੇ ਬੋਲਿਆ ਉਹਨਾਂ ਨੇ ਕਿ ਤੁਸੀਂ ਹੁਣ ਪਾਕਿਸਤਾਨ ਆ ਗਏ ਹੋ, ਤੁਹਾਨੂੰ ਹੁਣ ਫਿਕਰ ਦੀ ਲੋੜ ਨਹੀਂ ਹੈਗੀ, ਤੁਸੀਂ ਕਿਸੇ ਵੀ ਚੀਜ਼ ਦੀ ਟੈਨਸ਼ਨ ਨਾ ਲਓ, ਅਸੀਂ ਤੁਹਾਡੇ ਨਾਲ ਆ। ਤਾਂ ਮੈਨੂੰ ਉਹ ਚੀਜ਼ ਬੜੀ ਵਧੀਆ ਲੱਗੀ ਕਿ ਬਹੁਤ ਸਪੋਰਟਿਵ ਨੇ ਇੱਧਰ ਦੇ ਸਾਰੇ ਲੋਕ। ਅਸੀਂ ਤਾਂ ਇਹ ਕਹਿੰਦਾ ਵੀ ਜਲਦੀ ਤੋਂ ਜਲਦੀ, ਚਲੋ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਤਾਰਾਂ ਹਟ ਜਾਣਗੀਆਂ, ਤਾਰਾਂ ਤਾਂ ਨਹੀਂ ਹਟਣੀਆਂ। ਤੇ ਕਿਉਂਕਿ ਇੱਕ ਵਾਰੀ ਮੁਲਕ, ਹਾਂ ਘੱਟੋ ਘੱਟ ਦਰਵਾਜ਼ੇ ਖੁੱਲ੍ਹੇ ਹੋਣੇ ਜ਼ਰੂਰੀ ਨੇ ਵੀ ਭਾਈ ਤੁਸੀਂ ਆ ਜਾ ਸਕਦੇ ਹੋ, ਤੁਹਾਡਾ ਬਿਜ਼ਨਸ ਕਰ ਸਕਦੇ ਹੋ, ਤੁਸੀਂ ਕਾਰੋਬਾਰ ਕਰ ਸਕਦੇ ਹੋ। ਤੁਹਾਨੂੰ ਜਿਹੜੀਆਂ ਚੀਜ਼ਾਂ ਦੀ ਪਾਕਿਸਤਾਨ ਨੂੰ ਥੋੜ ਆ ਉਹ ਭਾਰਤ ਦੇ ਵਿੱਚ ਵਾਧੂ ਹੁਣ ਅਸੀਂ ਇੱਥੇ ਲੈ ਕੇ ਆਈਏ। ਜਿਹੜੀਆਂ ਇੱਥੇ ਬਹੁਤ ਫਾਲਤੂ ਚੀਜ਼ਾਂ ਨੇ, ਵਾਧੂ ਚੀਜ਼ਾਂ ਨੇ, ਟ੍ਰੇਡਿੰਗ ਆ ਜਿਹੜੀ ਆ ਉਹ ਵੀ ਹੋਣੀ ਜ਼ਰੂਰੀ ਆ। ਕੁਲਵੀਰ ਭਾਜੀ, ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਜਦੋਂ ਅਸੀਂ ਪਾਕਿਸਤਾਨ ਜਾਂਦੇ ਸਾਨੂੰ ਜਾ ਕੇ ਏਜੰਸੀਆਂ ਤੰਗ ਕਰਦੀਆਂ, ਸਾਨੂੰ ਆਹ ਜੀ ਗੱਲਬਾਤ ਆ। ਉਹ ਕੋਈ ਇਦਾਂ ਦਾ ਤੁਹਾਡੇ ਨਾਲ ਵੀ ਮਸਲਾ ਪੇਸ਼ ਆਇਆ? ਨਹੀਂ ਜੀ, ਮੇਰੇ ਨਾਲ ਕਦੇ ਨਹੀਂ ਆਇਆ। ਤੇ ਦੇਖੋ ਇੱਕ ਗੱਲ ਹੁੰਦੀ ਆ ਕਿ ਵਹਿਮ ਭਰਮ ਦੇ ਸ਼ਿਕਾਰ ਦੋਨੋਂ ਮੁਲਕ ਹੋਏ ਹੋਏ ਨੇ, ਇਹਦੇ ਵਿੱਚ ਕੋਈ ਝੂਠ ਨਹੀਂ ਹੈਗਾ। ਉਹਨਾਂ ਨੂੰ ਵੀ ਐਂ ਲੱਗੀ ਜਾਂਦਾ ਵੀ ਸ਼ਾਇਦ ਇਹ ਲੋਕ ਕਿਤੇ ਇਹਨਾਂ ਦੇ ਵਿੱਚ ਕੁਝ ਬੰਦੇ ਗਲਤ ਨਾ ਹੋਣ, ਸਰਕਾਰ ਵੱਲੋਂ ਭੇਜੇ ਨਾ ਹੋਣ। ਇੱਧਰੋਂ ਬੰਦਿਆਂ ਨੂੰ ਲੱਗੀ ਜਾਂਦਾ ਹੁੰਦਾ ਵੀ ਉੱਧਰ ਨਾ ਕਿਤੇ ਆ ਗਏ ਹੋਣ, ਜਾਂ ਉਹਨਾਂ ਦੇ ਕਿਤੇ ਕੋਈ ਪੈਸੇ ਦਾ ਲਾਲਚ ਦੇ ਕੇ ਜਾਂ ਇੱਦਾਂ ਦੀ ਕੋਈ ਨਾ ਹੋਵੇ ਨਾ। अस्सलाम वालेकुम, सत श्री अकाल, प्रणाम दोस्तों। एक पिंड पंजाब ਦਾ ਚੈਨਲ ਦੀ ਟੀਮ ਅੱਜ ਆਈ ਹੈ ਜੀ ਵਿਸਾਖੀ ਮੇਲੇ ਤੇ ਨਨਕਾਣਾ ਸਾਹਿਬ। ਸਾਡੇ ਨਾਲ ਚੜ੍ਹਦੇ ਪੰਜਾਬ ਦੇ ਇੱਕ ਬਹੁਤ ਬੜਾ ਨਾਮ ਪੰਜਾਬੀ ਫਿਲਮ ਇੰਡਸਟਰੀ ਦਾ ਸਿੱਧੂ ਮੂਸੇਵਾਲਾ, ਜਿਹੜਾ ਇੱਕ ਉਹਨਾਂ ਦੀ ਫਿਲਮ ਆਈ ਸੀਗੀ ਮੂਸਾ ਜੱਟ, ਉਹਨਾਂ ਵਿੱਚ ਸਿੱਧੂ ਮੂਸੇਵਾਲੇ ਦੇ ਬਾਪ ਦਾ ਕਿਰਦਾਰ ਅਦਾ ਕਰਨ ਵਾਲੇ ਕੁਲਬੀਰ ਸਿੰਘ ਮੁਸ਼ਕਾਬਾਦ ਜੀ ਸਾਡੇ ਨਾਲ ਮੌਜੂਦ ਆ। ਪਹਿਲੇ ਵੀ ਪਿਛਲੇ ਸਾਲ ਵੀ ਇਹਨਾਂ ਦਾ ਇੰਟਰਵਿਊ ਹੋਇਆ ਸੀ। ਆਪਣੀ ਫੈਮਿਲੀ ਦੇ ਨਾਲ ਪਾਕਿਸਤਾਨ ਆਏ ਆ, ਔਰ ਮੈਂ ਸਮਝਦਾ ਕਿ ਇਹਨਾਂ ਨੇ ਇੱਕ ਬਹੁਤ ਬੜਾ ਕਦਮ ਚੁੱਕਿਆ। ਆਪਣੀ ਇੱਕ ਬੇਟੀ ਜਿਹੜੀ ਹਾਲੇ ਬਿਲਕੁਲ ਛੋਟੀ ਉਮਰ ਦੀ ਆ, ਉਹ ਜਿਹੜਾ ਇੱਕ ਹਵਾ ਬਣਿਆ ਹੈ ਕਿ ਪਾਕਿਸਤਾਨ ਜਿਹੜਾ ਜਾਏਗਾ ਉਹਦਾ ਦੂਸਰੇ ਮੁਲਕਾਂ ਦੇ ਵਿੱਚ ਵੀਜ਼ਾ ਨਹੀਂ ਲੱਗੇਗਾ, ਉਸ ਚੀਜ਼ ਦਾ ਦਮ ਤੋੜਨ ਲਈ ਇਹ ਆਪਣੀ ਫੈਮਿਲੀ ਦੇ ਨਾਲ ਆਪਣੀ ਬੱਚੀ ਨੂੰ ਵੀ ਲੈ ਕੇ ਆਏ ਆ, ਔਰ ਇਹ ਵਧਾਈ ਦੇ ਪਾਤਰ ਆ। ਮੈਂ ਇਹਨਾਂ ਨੂੰ ਵਧਾਈ ਪੇਸ਼ ਕਰਦਾ ਹਾਂ ਕਿ ਇੱਕ ਬਹੁਤ ਬੜਾ ਇੱਕ ਜਿਹੜਾ ਵਹਿਮ ਲੋਕਾਂ ਦਾ ਦੂਰ ਕਰਨ ਲਈ ਇਹਨਾਂ ਨੇ ਐਡਾ ਵੱਡਾ ਕਦਮ ਚੱਕਿਆ। ਵੈਲਕਮ ਕਰਦੇ ਹਾਂ ਜੀ ਤੁਹਾਨੂੰ। ਬਹੁਤ ਬਹੁਤ ਧੰਨਵਾਦ ਕਿਸਾਨਾ ਸਾਹਿਬ। ਤੇ ਇੱਕ ਪਿੰਡ ਪੰਜਾਬ ਦਾ ਜਿਹੜਾ ਚੈਨਲ ਆ, ਇਹਦੇ ਤੇ ਅੱਜ ਭਾਵੇਂ ਮੇਰੀ ਇੰਟਰਵਿਊ ਦੂਜੀ ਹੋ ਰਹੀ ਆ, ਪਰ ਇਹ ਦੂਜੀ ਇੰਟਰਵਿਊ ਦੇ ਵਿੱਚ ਵੱਡਾ ਯੋਗਦਾਨ ਤੁਹਾਡਾ ਹੀ ਆ ਕਿ ਤੁਸੀਂ ਸਾਨੂੰ ਮੋਟੀਵੇਟ ਕਰਦੇ ਰਹਿੰਦੇ ਹੋ। ਤੁਸੀਂ ਤੁਹਾਡੇ ਆ ਵੀਡੀਓ ਅਸੀਂ ਦੇਖਦੇ ਰਹਿੰਦੇ ਆ, ਜੋ ਪਿਆਰ ਤੁਸੀਂ ਇੱਥੇ ਦਿੰਦੇ ਹੋ, ਜੋ ਪਿਆਰ ਆ ਅਸੀਂ ਉਹਨੂੰ ਦੇਖਦੇ ਆ, ਲਾਈਵ ਦੇਖਦੇ ਆ। ਅਸੀਂ ਤਾਂ ਆ ਕੇ ਬਤੀਤ ਕਰਦੇ ਆ, ਪਰ ਅਸੀਂ ਨਾਲ ਨਾਲ ਦੇਖਦੇ ਆ ਕਿ ਤੁਸੀਂ ਤੁਹਾਡੇ ਉਪਰਾਲੇ ਤਾਂ ਹੋਰ ਵੀ ਵੱਡੇ ਨੇ, ਵਿਸ਼ਾਲ ਨੇ, ਜਿਹਦੇ ਕਾਰਨ ਕਰਕੇ ਤੁਹਾਡਾ ਚੈਨਲ ਆ ਜਿਹੜਾ ਉਹ ਇਕੱਲਾ ਇੱਥੇ ਹੀ ਨਹੀਂ ਚੜ੍ਹਦੇ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਦੇਖਿਆ ਜਾਂਦਾ। ਉੱਧਰ ਤੁਹਾਡੀ ਆਡੀਅנס ਇੰਨੀ ਜ਼ਿਆਦਾ ਵੱਧ ਚੁੱਕੀ ਆ ਦਿਨੋਂ ਦਿਨ ਤੁਹਾਡੀਆਂ ਦੀਆਂ, ਔਰ ਉਹਨਾਂ ਨਾਲ ਜਾਗਰੂਕਤੀ ਆ ਰਹੀ ਆ। ਜਿਹੜਾ ਉਹਨਾਂ ਦੇ ਅੰਦਰ ਵਹਿਮ ਭਰਮ ਸੀਗਾ ਉਹ ਕਾਫੀ ਦੂਰ ਖਤਮ ਹੋ ਰਿਹਾ, ਤੇ ਉਹਨਾਂ ਦੇ ਵਿੱਚੋਂ ਇੱਕ ਮੈਂ ਵੀ ਆ। ਰਾਣਾ ਸਾਹਿਬ ਉਹਨਾਂ ਦੇ ਚੈਨਲ ਦੇਖ ਕੇ ਇੱਥੇ ਪਹੁੰਚ ਰਹੇ ਆ, ਤੇ ਤੁਹਾਨੂੰ ਵੀ ਅਪੀਲ ਆ ਵੀ ਤੁਸੀਂ ਵੀ ਆਇਆ ਕਰੋ ਜੀ। ਅੱਛਾ ਕੁਲਵੀਰ ਭਾਜੀ, ਤੁਹਾਡੀ ਉਹ ਫਿਲਮ ਬੜੀ ਹਿੱਟ ਹੋਈ ਸੀ ਮੂਸਾ ਜੱਟ, ਉਸ ਤੋਂ ਬਾਅਦ ਹੁਣ ਤੁਸੀਂ ਕੋਈ ਨਵੀਆਂ ਫਿਲਮਾਂ ਜਿਹੜੀਆਂ ਸਾਡੇ ਦੇਖਣ ਵਾਲੇ ਜਿਹੜੇ ਸਾਡਾ ਚੈਨਲ ਲੋਕ ਦੇਖਦੇ ਉਹ ਵੀ ਤੁਹਾਡੀਆਂ ਫਿਲਮਾਂ ਦੇਖਣ, ਸਰਚ ਕਰਨ ਲਈ ਉਹਨਾਂ ਨੂੰ ਆਪਣੇ ਨਾਂ ਦੱਸੋ, ਫਿਲਮਾਂ ਦੇ ਕਿਹੜੇ ਕਿਹੜੇ ਨਾਂ ਸੀ? ਫਿਲਮਾਂ ਤਾਂ ਮੇਰੀਆਂ ਬਹੁਤ ਨੇ, 2 ਦੂਣੀ 5, ਸ਼ੂਟਰ ਹੈ ਨਾ, ਤੇ ਹੋਰ ਮੇਰੇ ਹਿੰਦੀ ਫਿਲਮਾਂ ਸੈਟਲਾਈਟ ਸ਼ੰਕਰ, ਮੈਨੂੰ ਤਾਂ ਆਪ ਨਹੀਂ ਯਾਦ ਰਹਿੰਦਾ ਕਿਹੜੀ ਕਿਹੜੀ ਫਿਲਮ ਆ ਚੁੱਕੀ ਆ ਹੁਣ ਤੱਕ। ਪਰ ਜਿਹੜੀਆਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੀਆਂ ਕਾਫੀ ਪ੍ਰਸਿੱਧ ਫਿਲਮਾਂ ਨੇ, ਜਿਵੇਂ ਨੀ ਮੈਂ ਸੱਸ ਕੁੱਟਣੀ 2 ਆ ਰਹੀ ਆ, ਦਲਜੀਤ ਦੋਸਾਂਝ ਦੇ ਨਾਲ ਮੇਰੀ ਚਮਕੀਲਾ ਫਿਲਮ ਆ ਰਹੀ ਆ। ਉਸ ਤੋਂ ਬਿਨਾਂ ਹੋਰ ਕਾਫੀ ਫਿਲਮਾਂ ਨੇ ਜਿਹੜੀਆਂ ਐਮੀ ਵਿਰਕ ਦੇ ਨਾਲ ਮੌੜ ਫਿਲਮ ਆ। ਇਹ ਬੜੀਆਂ ਬੜੀਆਂ ਜਿਹੜੀਆਂ 20-20 ਕਰੋੜ ਦੇ ਬਜਟ ਨਾਲ ਤੇ 50-50 ਕਰੋੜ ਦੇ ਬਜਟ ਨਾਲ ਦਲਜੀਤ ਦੀ ਹਿੰਦੀ ਫਿਲਮ ਚਮਕੀਲਾ ਤਿਆਰ ਹੋਈ ਆ ਜੀ ਜੀ ਜੀ, ਇਹ ਆ ਰਹੀਆਂ ਨੇ। ਇਸ ਤੋਂ ਬਿਨਾਂ ਵੀ ਬਹੁਤ ਸਾਰੀਆਂ ਸ਼ਾਰਟ ਫਿਲਮਾਂ, ਫੀਚਰ ਫਿਲਮਾਂ ਅਕਸਰ ਇਹ ਆਉਂਦੀਆਂ ਰਹਿੰਦੀਆਂ ਨੇ। ਸੋ ਪਿਆਰ ਮਿਲਦਾ ਰਹਿੰਦਾ, ਔਰ ਮੈਨੇ ਬੜਾ
ਭਾਗਾਂ ਵਾਲਾ ਜਿਹਨੂੰ ਪੂਰੇ ਵਰਲਡ 'ਚੋਂ ਪਿਆਰ ਮਿਲਦਾ। ਔਰ ਮੇਰੀ ਕਾਫੀ ਆਡੀਅנס ਜਿਹੜੀ ਪਾਕਿਸਤਾਨ ਦੇ ਵਿੱਚ ਆ, ਕਿਉਂਕਿ ਪਾਕਿਸਤਾਨ ਦੇ ਵਿੱਚ ਲੋਕ ਜਿਹੜੇ ਨੇ ਉਹ ਪੰਜਾਬੀ ਫਿਲਮਾਂ ਨੂੰ ਜ਼ਿਆਦਾ ਦੇਖਦੇ ਨੇ। ਔਰ ਖਾਸ ਕਰਕੇ ਜਿਹੜੀ ਮੂਸਾ ਜੱਟ ਫਿਲਮ ਆ, ਕਿਉਂਕਿ ਸਿੱਧੂ ਮੂਸੇਵਾਲੇ ਨੂੰ ਜਿੰਨਾ ਪਿਆਰ ਪਾਕਿਸਤਾਨ ਦੇ ਵਿੱਚ 99% ਪਿਆਰ ਕਰਦੇ ਸੀਗੇ, ਦੁਨੀਆ ਦੇ ਵਿੱਚ ਸਭ ਤੋਂ ਵੱਧ ਪਿਆਰ ਕਰਨ ਵਾਲੇ ਪਾਕਿਸਤਾਨ ਸੀਗਾ। ਤਾਂ ਉਹ ਮੂਸਾ ਜੱਟ ਫਿਲਮ ਵੀ ਕਾਫੀ ਇੱਥੇ ਪ੍ਰਸਿੱਧ ਕੀਤੀ ਗਈ, ਦੇਖੀ ਗਈ। ਤੇ ਦਾਸ ਨੇ ਭਾਵੇਂ ਉਹਦੇ ਵਿੱਚ ਛੋਟਾ ਜਿਹਾ ਕਿਰਦਾਰ ਨਿਭਾਇਆ ਸੀ, ਉਹਦੇ ਫਾਦਰ ਦਾ ਰੋਲ ਕੀਤਾ ਸੀ, ਜੋ ਕਿ ਛੋਟਾ ਕਿਰਦਾਰ ਸੀਗਾ ਪਰ ਇੱਕ ਅਹਿਮ ਕਿਰਦਾਰ ਸੀਗਾ, ਅੱਛਾ ਕਿਰਦਾਰ ਸੀਗਾ। ਸੋ ਮੈਨੂੰ ਉਹ ਮੌਕਾ ਮਿਲਿਆ, ਫਿਰ ਤੁਸੀਂ ਉਹਦਾ ਪਿਆਰ ਦਿੱਤਾ ਤੇ ਕੋਸ਼ਿਸ਼ ਕਰ ਰਹੇ ਹਾਂ ਅਸੀਂ ਲਗਾਤਾਰ ਰਲ ਮਿਲ ਕੇ ਸਾਰੇ ਜਾਣੇ ਕਿ ਅਸੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਵਾਲੇ ਜਿੰਨੇ ਰਲ ਮਿਲ ਕੇ ਭਰਾ ਕਲਾਕਾਰ ਅਦਾਕਾਰ ਹੈਗੇ ਆ, ਇਹ ਅੱਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਉਪਰਾਲੇ ਕਰਦੇ ਰਹੀਏ, ਰਲ ਮਿਲ ਕੇ ਫਿਲਮਾਂ ਕਰੀਏ। ਪਰ ਇਸ ਟਾਈਮ ਵੀ ਵਧਾਈ ਦੇ ਪਾਤਰ ਨੇ ਜਿਹੜੀਆਂ ਪ੍ਰੋਡਕਸ਼ਨਾਂ ਰਲ ਮਿਲ ਕੇ ਫਿਲਮਾਂ ਕਰ ਰਹੀਆਂ ਨੇ, ਜਿਵੇਂ ਚੱਲ ਮੇਰਾ ਪੁੱਤ, ਹੋਰ ਫਿਲਮਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੀਆਂ ਵੀ ਇੰਗਲੈਂਡ ਦੇ ਵਿੱਚ ਸ਼ੂਟ ਹੁੰਦੀਆਂ ਨੇ, ਉਹਨਾਂ ਦੇ ਵਿੱਚ ਲਗਭਗ ਹੁਣ ਪਾਕਿਸਤਾਨ ਤੇ ਪੰਜਾਬ ਦੇ ਕਲਾਕਾਰ ਰਲ ਕੇ ਕੰਮ ਕਰ ਰਹੇ ਨੇ। ਪਰ ਅਸੀਂ ਚਾਹੁੰਦੇ ਆ ਕਿ ਅਸੀਂ ਵੀ ਪੰਜਾਬ ਦੇ ਜਿਹੜੇ ਪੰਜਾਬ ਦੇ ਵਿੱਚ ਸ਼ੂਟਿੰਗਾਂ ਹੋਣ, ਉਦੋਂ ਅਸੀਂ ਬੁਲਾ ਲਈਏ ਵੀ ਆਓ ਹੋਰ ਨਵੇਂ, ਹਾਂ ਉਹ ਹੋਰ ਅਦਾਕਾਰ ਆਉਣ। ਮੁਲਕਾਂ ਜਾ ਕੇ ਕਰਨੋਂ ਇਹ ਹੈ ਕਿ ਸਾਨੂੰ ਆਪਣੇ ਸਾਡੇ ਆਪਣੇ ਮੁਲਕਾਂ 'ਚ ਇਜਾਜ਼ਤ ਹੋਵੇ, ਸਾਡੇ ਕੋਲ ਉਧਰ ਚੜ੍ਹਦੇ ਪੰਜਾਬ ਦੇ ਵਿੱਚ ਆ ਕੇ ਸਾਰੇ ਕਲਾਕਾਰ ਇੱਥੋਂ ਕੰਮ ਕਰਨ, ਅਸੀਂ ਇੱਥੇ ਆ ਕੇ ਅਦਾਕਾਰੀ ਕਰੀਏ, ਇੱਥੇ ਆ ਕੇ ਇਹਨਾਂ ਦੀਆਂ ਫਿਲਮਾਂ ਦੇ ਵਿੱਚ ਕਰੀਏ। ਜਿਵੇਂ ਹੁਣ ਤੁਹਾਡੀ ਫਿਲਮ ਪਹਿਲੀ ਫਿਲਮ ਆ ਹੁਣੇ 100 ਕਰੋੜ ਤੋਂ ਵੀ ਕਿ 200 ਕਰੋੜ ਤੋਂ ਵੀ ਮੌਲਾ ਜੱਟ ਬਿਜ਼ਨਸ ਕਰ ਗਈ ਆ। ਜੇ ਐਡੀਆਂ ਫਿਲਮਾਂ ਇੱਥੇ ਬਣ ਲੱਗ ਗਈਆਂ ਪੰਜਾਬੀ ਫਿਲਮਾਂ, ਤਾਂ ਸਾਡਾ ਵੀ ਸੁਪਨਾ ਹੁੰਦਾ ਵੀ ਉੱਦਾਂ ਦੀਆਂ ਫਿਲਮਾਂ ਦੇ ਵਿੱਚ ਅਸੀਂ ਕੰਮ ਕਰੀਏ। ਮੁੱਖ ਦੀ ਗੱਲ ਇਹ ਹੈ ਕਿ ਜਿਹੜੀ ਪੰਜਾਬੀ ਫਿਲਮ ਆ ਉਹ ਪੰਜਾਬ 'ਚ ਬਣਨੀ ਚਾਹੀਦੀ, ਤਾਂ ਫਿਰ ਉਹ ਅਸਲ ਪੰਜਾਬੀ ਫਿਲਮ ਪੰਜਾਬੀ ਫਿਲਮ ਨਹੀਂ, ਚਲੋ ਉਹ ਵੀ ਆ, ਕਿਉਂਕਿ ਸਾਡਾ ਪੰਜਾਬ ਦੇ ਲੋਕ ਚਾਹੇ ਲਹਿੰਦੇ ਪੰਜਾਬ ਦੇ ਨੇ ਚਾਹੇ ਚੜ੍ਹਦੇ ਪੰਜਾਬ ਦੇ, ਵਰਲਡ 'ਚ ਫੈਲ ਚੁੱਕੇ ਨੇ। ਆਪਾਂ ਕਲਚਰ ਦੀ ਗੱਲ ਕਰੀਏ ਤਾਂ ਪੰਜਾਬ ਤੋਂ ਬਾਹਰ ਪੰਜਾਬੀ ਕਲਚਰ ਨਹੀਂ ਲੱਭੇਗਾ। ਨਹੀਂ ਲੱਭੇਗਾ, ਪਰ ਨਾਲ ਲੈ ਕੇ ਜਾ ਰਹੇ ਆ ਨਾ ਆਪਾਂ। ਜਿੱਥੇ ਵੀ ਪੰਜਾਬੀ ਜਾ ਕੇ ਬਸੂਗਾ ਉੱਥੇ ਆਪਣਾ ਕਲਚਰ ਨੂੰ ਨਾਲ ਲੈ ਕੇ ਜਾਊਗਾ। ਔਰ ਉਹਦਾ ਫਾਇਦਾ ਇਹ ਆ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਪਾਕਿਸਤਾਨ ਦੇ ਲੋਕ ਤੇ ਭਾਰਤ ਦੇ ਲੋਕ ਰਲ ਮਿਲ ਕੇ ਰਹਿੰਦੇ ਨੇ। ਮੈਨੂੰ ਇਹ ਖੁਸ਼ੀ ਦੀ ਗੱਲ ਆ। ਦੁਬਈ ਦੇ ਵਿੱਚ ਲਾ ਲਓ, ਅਮਰੀਕਾ 'ਚ ਲਾ ਲਓ, ਕੈਨੇਡਾ 'ਚ ਲਾ ਲਓ, ਸਾਰੇ ਮੁਲਕਾਂ ਦੇ ਵਿੱਚ ਜਿਹੜਾ ਇਹਨਾਂ ਦੀ ਸਾਂਝ ਹੈ, ਇਹਨਾਂ ਦਾ ਪਿਆਰ ਆ, ਉਹ ਆਪਸ ਵਿੱਚ ਬਹੁਤ ਜ਼ਿਆਦਾ ਵੱਧ ਰਿਹਾ। ਔਰ ਜੋ ਇੱਜ਼ਤ ਮਾਣ ਸਤਿਕਾਰ ਮਿਲਦਾ ਤੁਹਾਡੇ ਵੱਲੋਂ ਦਿੱਤਾ ਜਾਂਦਾ ਫਿਲਮਾਂ ਦੇ ਵਿੱਚ, ਅਸੀਂ ਤਾਂ ਇਹ ਕਹਿੰਦਾ ਵੀ ਜਲਦੀ ਤੋਂ ਜਲਦੀ, ਚਲੋ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਤਾਰਾਂ ਹਟ ਜਾਣਗੀਆਂ, ਤਾਰਾਂ ਤਾਂ ਨਹੀਂ ਹਟਣੀਆਂ। ਤੇ ਕਿਉਂਕਿ ਇੱਕ ਵਾਰੀ ਮੁਲਕ, ਹਾਂ ਘੱਟੋ ਘੱਟ ਦਰਵਾਜ਼ੇ ਖੁੱਲ੍ਹੇ ਹੋਣੇ ਜ਼ਰੂਰੀ ਨੇ ਵੀ ਭਾਈ ਤੁਸੀਂ ਆ ਜਾ ਸਕਦੇ ਹੋ, ਤੁਹਾਡਾ ਬਿਜ਼ਨਸ ਕਰ ਸਕਦੇ ਹੋ, ਤੁਸੀਂ ਕਾਰੋਬਾਰ ਕਰ ਸਕਦੇ ਹੋ। ਤੁਹਾਨੂੰ ਜਿਹੜੀਆਂ ਚੀਜ਼ਾਂ ਦੀ ਪਾਕਿਸਤਾਨ ਨੂੰ ਥੋੜ ਆ, ਉਹ ਭਾਰਤ ਦੇ ਵਿੱਚ ਵਾਧੂ ਹੁਣ ਅਸੀਂ ਇੱਥੇ ਲੈ ਕੇ ਆਈਏ। ਜਿਹੜੀਆਂ ਇੱਥੇ ਬਹੁਤ ਫਾਲਤੂ ਚੀਜ਼ਾਂ ਨੇ, ਵਾਧੂ ਚੀਜ਼ਾਂ ਨੇ, ਟ੍ਰੇਡਿੰਗ ਆ ਜਿਹੜੀ ਆ ਉਹ ਵੀ ਹੋਣੀ ਜ਼ਰੂਰੀ ਆ, ਅਦਾਕਾਰੀ ਵੀ ਹੋਣੀ ਚਾਹੀਦੀ ਹੈ ਤੇ ਨਾਲ ਟ੍ਰੇਡਿੰਗ ਵੀ ਹੋਣੀ ਚਾਹੀਦੀ ਆ। ਆਪਣੇ ਖਾਨਦਾਨ ਦੇ ਵਿੱਚ ਤੁਸੀਂ ਪਹਿਲੇ ਹੀ ਇਸ ਫੀਲਡ ਵਿੱਚ ਆਏ ਜਾਂ ਪਹਿਲੇ ਵੀ ਕੋਈ ਕੰਮ? ਨਹੀਂ ਪਹਿਲੇ ਆ, ਤੇ ਹੁਣ ਸਾਰੇ ਹੀ ਨੇ। ਪਹਿਲਾਂ ਇਕੱਲਾ ਸੀਗਾ ਤੇ ਹੁਣ ਸਾਰੇ ਹੀ ਨੇ। ਹੁਣ ਮੇਰੇ ਤਿੰਨੇ ਬੇਟੀਆਂ ਅਦਾਕਾਰ ਵੀ ਨੇ। ਵੱਡੀ ਬੇਟੀ ਬਵਨਜੋਤ ਆਈ ਹੋਈ ਆ, ਇਹ ਮੇਕਅਪ ਆਰਟਿਸਟ ਵੀ ਆ। ਬਵਨ ਮੇਕਓਵਰ ਦੇ ਨਾਂ ਤੇ ਇੰਸਟਾਗ੍ਰਾਮ ਦੇ ਉੱਤੇ ਇਹਦਾ ਪੇਜ ਵੀ ਆ, ਤੇ ਅੱਛੀ ਦੁਨੀਆ ਦੇ ਵਿੱਚ ਇਹਦਾ ਨਾਮ ਜਿਹੜਾ ਮੇਕਅਪ ਦੇ ਵਿੱਚ ਹੋਇਆ। ਤੇ ਹੁਣ ਇਹਨੇ 25 ਤਰੀਕ ਨੂੰ ਦੁਬਈ ਦੇ ਵਿੱਚ ਸ਼ੂਟ ਕਰਨ ਜਾਣਾ। ਸੋ ਲਗਾਤਾਰ ਇਹਦਾ ਗ੍ਰਾਫ ਵੀ ਹੈ ਜਿਹੜਾ ਮੇਰੀਆਂ ਬੇਟੀਆਂ ਦਾ, ਬੱਚਿਆਂ ਦਾ ਵੀ ਵੱਧ ਰਿਹਾ, ਬਿਹਤਰ ਹੋ ਰਿਹਾ। ਕਿਉਂਕਿ ਰੀਜਨ ਕੀ ਆ ਵੀ ਮਾਹੌਲ ਉਹਨਾਂ ਨੂੰ ਫਿਲਮੀ ਮਿਲ ਰਿਹਾ, ਤੇ ਮਾਹੌਲ ਜਿਹੜਾ ਇਹਨਾਂ ਨੂੰ ਘਰ ਦੇ ਵਿੱਚ ਅਦਾਕਾਰੀ ਵਾਲਾ ਮਿਲ ਰਿਹਾ, ਤਾਂ ਉਹਦੇ ਕਰਕੇ ਪਰ ਪੂਰੀ ਇਹਨਾਂ ਨੂੰ ਛੋਟ ਦਿੱਤੀ ਹੋਈ ਆ ਕਿ ਤੁਸੀਂ ਫਿਲਮ ਇੰਡਸਟਰੀ 'ਚ ਆਪਣਾ ਨਾਮ ਕਮਾਓ, ਆਪਣਾ ਨਾਮ ਵੱਖਰਾ ਕਮਾਓ। ਹਾਂਜੀ, ਤੁਹਾਨੂੰ ਕਿੱਦਾਂ ਲੱਗਾ ਜੀ ਬਵਨ ਕੌਰ ਜੀ ਪਾਕਿਸਤਾਨ ਆ ਕੇ? ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਸੱਚੀ, ਮਤਲਬ ਮੈਂ ਐਕਸਪੈਕਟ ਨਹੀਂ ਕੀਤਾ ਸੀ। ਸਿਰਫ ਔਰ ਸਿਰਫ ਗੱਲਾਂ ਸੁਣੀਆਂ ਨੇ ਵੀ ਇੱਦਾਂ ਦੇ ਨੇਗੇ, ਉੱਦਾਂ ਦੇ ਨੇਗੇ, ਲੋਕ ਉੱਥੇ ਦੇ ਬਹੁਤ ਪਿਆਰ ਕਰਦੇ ਨੇ। ਬਟ ਇੱਕ ਹੁੰਦਾ ਨਾ ਵੀ ਸੁਣ ਕੇ ਗੱਲ ਉਹ ਕਰਨੀ ਤੇ ਆਪ ਜਾ ਕੇ ਐਕਸਪੀਰੀਅੰਸ ਕਰਨਾ, ਤਾਂ ਉਹ ਮੇਰਾ ਐਕਸਪੀਰੀਅੰਸ ਬਹੁਤ ਜ਼ਿਆਦਾ ਵਧੀਆ ਲੱਗਿਆ ਮੈਨੂੰ। ਕਿਉਂਕਿ ਇੱਥੇ ਆਉਂਦੇ ਆ ਤਾਂ ਬੜਾ ਹੀ ਜ਼ਿਆਦਾ ਪਿਆਰ ਨਾਲ, ਇੰਨਾ ਹਾਲੇ ਇੰਡੀਅਨਸ ਨਹੀਂ ਕਰਦੇ ਜਿੰਨਾ ਇੱਧਰ ਜ਼ਿਆਦਾ ਪਿਆਰ ਰਿਸਪੈਕਟ ਜਿਹੜਾ ਦਿੰਦੇ ਨੇਗੇ। ਤਾਂ ਮੈਨੂੰ ਬੜਾ ਵਧੀਆ ਲੱਗਿਆ ਇੱਥੇ ਆ ਕੇ। ਜਦੋਂ ਤੁਸੀਂ ਵਾਹਗਾ ਲੰਘੇ ਆ, ਤੁਹਾਨੂੰ ਪਤਾ ਲੱਗ ਗਿਆ ਵੀ ਅਸੀਂ ਹੁਣ ਪਾਕਿਸਤਾਨ ਦੀ ਸਰਜ਼ਮੀਨ ਤੇ ਆ ਗਏ ਆ, ਕੀ ਫੀਲਿੰਗ ਸੀ ਤੁਹਾਡੀ? ਇੱਕ ਤਾਂ ਪਹਿਲਾਂ ਤਾਂ ਮਤਲਬ ਹੈ ਨਾ ਇੱਦਾਂ ਹੀ ਹੁੰਦਾ ਆ ਵੀ ਯਾਰ ਪਤਾ ਨਹੀਂ ਕਿੱਦਾਂ ਦਾ, ਕਿਉਂਕਿ ਮੈਂ ਤਾਂ ਕਦੇ ਨਹੀਂ ਆਈ ਹੈਗੀ। ਬਟ ਸਟਿਲ ਸਾਡੇ ਜਿੱਦਾਂ ਹੁਣ ਉੱਧਰ ਬਿਹੇਵ ਕਿੱਦਾਂ ਕਰ ਰਹੇ ਸੀਗੇ, ਉਹ ਬਹੁਤ ਰੂਡ ਸੀਗੇ ਅਗਰ ਦੇਖਿਆ ਜਾਵੇ ਸਾਡੇ ਬਾਰਡਰ 'ਤੇ। ਬਟ ਅਗਰ ਉੱਧਰ ਵਾਲੀ ਸਾਈਡ, ਸਾਨੂੰ ਨਾ ਸਭ ਤੋਂ ਪਹਿਲਾਂ ਹੀ ਉੱਥੇ ਕਾਊਂਟਰ ਦੇ ਉੱਤੇ ਬੋਲਿਆ ਉਹਨਾਂ ਨੇ ਕਿ ਤੁਸੀਂ ਹੁਣ ਪਾਕਿਸਤਾਨ ਆ ਗਏ ਹੋ, ਤੁਹਾਨੂੰ ਹੁਣ ਫਿਕਰ ਦੀ ਲੋੜ ਨਹੀਂ ਹੈਗੀ, ਤੁਸੀਂ ਕਿਸੇ ਵੀ ਚੀਜ਼ ਦੀ ਟੈਨਸ਼ਨ ਨਾ ਲਓ, ਅਸੀਂ ਤੁਹਾਡੇ ਨਾਲ ਆ। ਤਾਂ ਮੈਨੂੰ ਉਹ ਚੀਜ਼ ਬੜੀ ਵਧੀਆ ਲੱਗੀ ਕਿ ਬਹੁਤ ਸਪੋਰਟਿਵ ਨੇ ਇੱਧਰ ਦੇ ਸਾਰੇ ਲੋਕ। ਦੇਖੋ ਜੀ, ਆਪਾਂ ਕਿਸੇ ਵੀ ਜਗ੍ਹਾ ਤੇ ਜਾਂਦੇ ਹਾਂ, ਅਗਰ ਆਪਾਂ ਡਾਕਟਰ ਕੋਲ ਦਵਾਈ ਲੈਣ ਜਾਂਦੇ ਹਾਂ ਤਾਂ ਉਹ ਡਾਕਟਰ ਦੀ ਦਵਾਈ ਤੋਂ ਪਹਿਲੇ ਉਹਦਾ ਰਵੱਈਆ ਜਿਹੜਾ ਸਾਡੇ ਤੇ ਅਸਰਅੰਦਾਜ਼ ਹੁੰਦਾ ਹੈ। ਜੀ ਇਸੇ ਤਰ੍ਹਾਂ ਹੀ ਜਿੱਦਾਂ ਤੁਸੀਂ ਦੱਸਦੇ ਆ ਵੀ ਉਹਨਾਂ ਨੇ ਸਾਨੂੰ ਮਤਲਬ ਬੜਾ ਅੱਛਾ ਵੈਲਕਮ ਕੀਤਾ ਆ, ਤੇ ਖੌਫ ਤੇ ਤੁਹਾਡਾ ਉੱਥੇ ਖਤਮ ਹੋ ਗਿਆ ਹੁਣ? ਹਾਂਜੀ ਬਿਲਕੁਲ ਖਤਮ ਹੋ ਗਿਆ ਸੀਗਾ। ਹੁਣ ਤਾਂ ਮੈਨੂੰ ਇੱਦਾਂ ਲੱਗ ਰਿਹਾ ਵੀ ਮੈਂ ਤਾਂ ਇਕੱਲੀ ਵੀ ਘੁੰਮ ਲਾਂ, ਲੇਕਿਨ ਇੱਥੇ ਚਲੋ ਉਹ ਚੀਜ਼ ਹੁੰਦੀ ਹੀ ਨਹੀਂ ਆ, ਉਹ ਅਲੱਗ ਗੱਲ ਆ। ਲੇਕਿਨ ਮੈਨੂੰ ਇੱਦਾਂ ਲੱਗਦਾ ਵੀ ਮੇਰੇ ਆਪਣੇ ਲੋਕ ਨੇਗੇ, ਵੀ ਮੈਨੂੰ ਇੱਦਾਂ ਦਾ ਕੋਈ ਫੀਲ ਨਹੀਂ ਆਉਂਦਾ ਵੀ ਯਾਰ ਮੈਂ ਬਾਹਰ ਕਿਤੇ ਫਿਰ ਰਹੀ ਹਾਂ।
ਬਹੁਤ ਦੂਰ ਕੋਈ ਮਾਡਲਿੰਗ ਵਗੈਰਾ ਵੀ ਕੀਤੀ ਹੈ ਕਿਸੇ ਗਾਣੇ 'ਚ? ਹਾਂਜੀ ਮੈਂ 2-3 ਗਾਣਿਆਂ 'ਚ ਕੀਤੀ ਹੈਗੀ ਆ, ਬਟ ਮੈਂ ਰਵਿੰਦਰ ਗਰੇਵਾਲ ਦਾ Song ਕੀਤਾ ਹੈਗਾ ਵਾ, ਤੇ ਇਸ ਤੋਂ ਬਿਨਾ ਮੈਂ ਹਰਦੀਪ ਗਰੇਵਾਲ ਦਾ Song ਕੀਤਾ ਆ, ਤੇ 1-2 Songs ਹੋਰ ਹੈਗੇ ਨੇ, ਮਤਲਬ ਇਹ ਕੀਤੇ ਨੇਗੇ। ਉੱਦਾਂ ਮੈਨੂੰ ਮੇਰਾ ਪ੍ਰੋਫੈਸ਼ਨਲ ਜੋ ਵਰਕ ਹੈਗਾ ਵਾ ਉਹ ਫਿਲਮ ਇੰਡਸਟਰੀ ਦੇ ਵਿੱਚ ਐਜ਼ ਅ ਮੇਕਅਪ ਆਰਟਿਸਟ ਦਾ ਹੈ, ਮੀਡੀਆ ਮੇਕਅਪ ਆਰਟਿਸਟ, ਤੇ ਮੈਂ ਉਹੀ ਕਰਕੇ ਖੁਸ਼ ਹਾਂ ਹਲੇ ਜ਼ਿਆਦਾ। ਤੇ ਉਹ ਮੈਨੂੰ ਹੋ ਗਏ ਆ ਮਤਲਬ 4.5 ਸਾਲ ਹੋ ਗਏ ਐਕਸਪੀਰੀਅੰਸ ਨੂੰ, ਉਹ ਵਧੀਆ ਚੱਲਦਾ ਮੇਰਾ ਜੀ। ਭਾਬੀ ਜੀ ਹੁਣਾਂ ਕੋ ਪੁੱਛਦੇ ਆ ਵੀ ਇਹਨਾਂ ਨੂੰ ਕਿਹੋ ਜਿਹਾ ਲੱਗਾ, ਪਹਿਲੀ ਵਾਰੀ ਵੀ ਆਇਆ ਸੀ ਤਾਂ ਹੁਣ ਫੇਰ ਆਇਆ। ਹਾਂਜੀ ਬਹੁਤ ਜ਼ਿਆਦਾ, ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਸਤਿ ਸ਼੍ਰੀ ਅਕਾਲ ਜੀ, ਤੇ ਬਹੁਤ ਜ਼ਿਆਦਾ ਵਧੀਆ ਲੱਗਿਆ। ਫਸਟ ਟਾਈਮ ਆਈ ਸੀ ਜਦੋਂ, ਲੱਗਦਾ ਸੀ ਵੀ ਪਤਾ ਨਹੀਂ ਕਿੱਦਾਂ ਦਾ ਹੋਊਗਾ ਮਾਹੌਲ, ਪਰ ਹੁਣ ਇੱਥੇ ਜਦੋਂ ਵਾਪਸ ਗਏ ਸਾਰਿਆਂ ਨੂੰ ਦੱਸਿਆ ਵੀ ਬਹੁਤ ਜ਼ਿਆਦਾ ਪਿਆਰ ਨਾਲ ਰਹੇ ਨੇ, ਬਹੁਤ ਜ਼ਿਆਦਾ ਪਿਆਰ ਆ ਉਹਨਾਂ ਦੇ ਵਿੱਚ। ਤੇ ਹੁਣ ਇਸ ਵਾਰ ਤਾਂ ਇੰਨਾ ਜ਼ਿਆਦਾ ਐਕਸਾਈਟਮੈਂਟ ਸੀ ਵੀ ਜਾਈਏ, ਤੇ ਗੁਰਪੁਰਬ ਤੇ ਵੀ ਅਸੀਂ ਅਪਲਾਈ ਕੀਤਾ ਸੀ ਪਰ ਉਦੋਂ ਰਿਜੈਕਟ ਹੋ ਗਿਆ ਸੀ, ਤੇ ਜਦੋਂ ਹੁਣ ਇਸ ਵਾਰੀ ਸਾਨੂੰ ਪਤਾ ਲੱਗਾ ਵੀ ਸਾਡਾ ਵੀਜ਼ਾ ਲੱਗ ਗਿਆ, ਬਹੁਤ ਜ਼ਿਆਦਾ ਖੁਸ਼ੀ ਹੋਈ ਵੀ ਅਸੀਂ ਜਾ ਰਹੇ ਹਾਂ ਵਾਪਸ। ਅੱਛਾ, ਤੁਸੀਂ ਕਿਸੇ ਹੋਰ ਨੂੰ ਮੋਟੀਵੇਟ ਨਹੀਂ ਕੀਤਾ, ਕਿਸੇ ਹੋਰ ਨੂੰ ਤਿਆਰ ਨਹੀਂ ਕੀਤਾ ਵੀ ਜਾਣਾ ਚਾਹੀਦਾ ਹੈ? ਹਾਂਜੀ ਕਾਫੀ ਜਣਿਆਂ ਨੇ ਸਾਡੇ ਨਾਲ ਲਾਏ ਸੀ ਪਿਛਲੀ ਵਾਰੀ, ਤੇ ਪਾਸਪੋਰਟ ਪਰ ਰਿਜੈਕਟ ਆ ਗਿਆ ਸੀ ਉਹਨਾਂ ਦਾ। 1-2 ਜਿਹੜੇ ਸਾਡੇ ਰਿਲੇਟਿਵ ਸੀ ਉਹਨਾਂ ਦੇ ਲੱਗੇ ਸੀ, ਉਹ ਆਏ ਸੀ। ਅੱਛਾ ਕੁਲਵੀਰ ਭਾਜੀ, ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਜਦੋਂ ਅਸੀਂ ਪਾਕਿਸਤਾਨ ਜਾਂਦੇ ਹਾਂ ਸਾਨੂੰ ਜਾ ਕੇ ਏਜੰਸੀਆਂ ਤੰਗ ਕਰਦੀਆਂ, ਸਾਨੂੰ ਆਹ ਜੀ ਗੱਲਬਾਤ ਆ, ਉਹ ਕੋਈ ਇਦਾਂ ਦਾ ਤੁਹਾਡੇ ਨਾਲ ਵੀ ਮਸਲਾ ਪੇਸ਼ ਆਇਆ? ਨਹੀਂ ਜੀ, ਮੇਰੇ ਨਾਲ ਕਦੇ ਨਹੀਂ ਆਇਆ। ਤੇ ਦੇਖੋ ਇੱਕ ਗੱਲ ਹੁੰਦੀ ਆ ਕਿ ਵਹਿਮ ਭਰਮ ਦੇ ਸ਼ਿਕਾਰ ਦੋਨੋਂ ਮੁਲਕ ਹੋਏ ਨੇ, ਇਹਦੇ ਵਿੱਚ ਕੋਈ ਝੂਠ ਨਹੀਂ ਹੈਗਾ। ਉਹਨਾਂ ਨੂੰ ਵੀ ਐਂ ਲੱਗੀ ਜਾਂਦਾ ਵੀ ਸ਼ਾਇਦ ਇਹ ਲੋਕ ਕਿਤੇ ਇਹਨਾਂ ਦੇ ਵਿੱਚ ਕੁਝ ਬੰਦੇ ਗਲਤ ਨਾ ਹੋਣ, ਸਰਕਾਰ ਵੱਲੋਂ ਭੇਜੇ ਨਾ ਹੋਣ, ਇਧਰੋਂ ਬੰਦਿਆਂ ਨੂੰ ਲੱਗੀ ਜਾਂਦਾ ਹੁੰਦਾ ਵੀ ਉਧਰ ਨਾ ਕਿਤੇ ਆ ਗਏ ਹੋਣ, ਜਾਂ ਉਹਨਾਂ ਦੇ ਕਿਤੇ ਕੋਈ ਪੈਸੇ ਦਾ ਲਾਲਚ ਦੇ ਕੇ ਜਾਂ ਇਦਾਂ ਦੀ ਕੋਈ ਨਾ ਹੋਵੇ ਨਾ, ਜਾਂ ਕੁਝ ਬੰਦੇ ਸਮਗਲਿੰਗ ਵੀ ਕਰਦੇ ਨੇ, ਕੁਝ ਲੋਕ ਨਸ਼ੇ। ਦੇਖੋ ਜੀ ਜ਼ਹਾਰਾ ਅੱਛੇ ਦੇ ਕੰਮ ਦੇ ਵਿੱਚ ਬੁਰਾ ਕੰਮ ਵੀ ਨਾਲ ਹੀ ਨਾਲ ਹੁੰਦਾ ਜੁੜਿਆ ਹੋਇਆ ਜੀ ਜੀ ਜੀ, ਔਰ ਉਹਨਾਂ ਚੀਜ਼ਾਂ ਤੋਂ ਡਰਦੇ ਨੇ, ਦੋਵੇਂ ਮੁਲਕ ਡਰਦੇ ਨੇ, ਇਹਦੇ ਵਿੱਚ ਕੋਈ ਝੂਠ ਨਹੀਂ ਹੈਗਾ। ਤੇ ਡਰਨਾ ਵੀ ਚਾਹੀਦਾ ਹਿਸਾਬ ਨਾਲ ਆ, ਕਿਉਂਕਿ ਉਹ ਸਾਡੀ ਸਿਕਿਉਰਿਟੀ ਦੇ ਰੀਜਨ ਨੇ। ਉਹ ਸਿਕਿਉਰਿਟੀ ਕਿਸੇ ਤਰੀਕੇ ਨਾਲ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਨੁਕਸਾਨ ਨਾ ਪਹੁੰਚ ਜਾਵੇ, ਉਹਦੇ ਕਾਰਨ ਕਰਕੇ ਇਸ ਚੀਜ਼ਾਂ ਨੂੰ ਧਿਆਨ ਰੱਖਿਆ ਜਾਂਦਾ। ਪਰ ਮੈਂ ਇੱਕ ਗੱਲ ਕਹਿਣਾ ਵੀ ਜਿਹੜੇ ਆਮ ਲੋਕ ਨੇ, ਸਰਕਾਰਾਂ ਕਿਸ ਤਰ੍ਹਾਂ ਦੀਆਂ ਵੀ ਹੋ ਸਕਦੀਆਂ ਨੇ, ਚੰਗੀਆਂ ਜਾਂ ਮਾੜੀਆਂ, ਤੇ ਸਰਕਾਰਾਂ ਕਿਵੇਂ ਕੰਮ ਕਰਦੀਆਂ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ, ਪਰ ਲੋਕ ਜਿਹੜੇ ਪਬਲਿਕ ਆ, ਜਿਹੜੀ ਸੰਗਤ ਹੁੰਦੀ ਹੈ, ਜਿਹੜੇ ਆਮ ਹੁੰਦੇ ਨੇ, ਇਹ ਸਾਰੇ ਲੋਕ ਪਿਆਰ ਵਾਲੇ ਹੁੰਦੇ ਨੇ। ਹਰ ਬੰਦਾ ਪਿਆਰ ਦਾ ਭੁੱਖਾ ਜੀ। ਜੇ ਅਗਰ ਪਿਆਰ ਨਾਲ ਤੁਸੀਂ ਇਹ ਗੱਲ ਕਰੇਂਗੇ ਹੋ ਤਾਂ ਕੋਈ ਬੰਦਾ ਇਹ ਥੋੜਾ ਹੋਊਗਾ ਵੀ ਤੁਹਾਨੂੰ ਆਕੜ ਕੇ ਬੋਲੂਗਾ ਜਾਂ ਕੌੜਾ ਬੋਲੂਗਾ। ਦੇਖੋ ਜੀ, ਇਹ ਤਾਂ ਪਿਆਰ ਦੀ ਜ਼ੁਬਾਨ ਦਾ ਜਾਨਵਰ ਵੀ ਸਮਝਦੇ ਆ। ਪਿਆਰ ਦਾ, ਹਾਂ ਜੀ, ਇਹ ਬਿਲਕੁਲ ਸੱਚ ਹੈ ਜੀ। ਸੋ ਇਸ ਕਰਕੇ ਬਹੁਤ ਮੁਹੱਬਤੀ ਲੋਕ ਆ। ਔਰ ਜਿਹੜਾ ਮੈਂ ਜਦੋਂ ਪਾਕਿਸਤਾਨ ਦੇ ਵਿੱਚ ਆਉਂਦੇ ਆ ਨਾ, ਜਦ ਜਿਹੜੀ ਚੀਜ਼ ਸਾਨੂੰ ਬੜੀ ਪ੍ਰਭਾਵਿਤ ਕਰਦੀ ਆ, ਮੈਂ ਤਾਂ 2 ਵਾਰੀ ਐਕਸਪੀਰੀਅੰਸ ਕੀਤਾ, ਮੈਨੂੰ ਹੋਰ ਬਾਕੀ ਦਿਨਾਂ ਦਾ ਤਾਂ ਪਤਾ ਨਹੀਂ ਹੈਗਾ। 2 ਵਾਰੀ ਰੋਜ਼ਾ ਸੀਗਾ। ਪਿਛਲੇ ਪਾਕਿਸਤਾਨ ਜਦੋਂ ਵਿਸਾਖੀ ਵੇਲੇ ਆਇਆ ਜਦ ਵੀ ਰੋਜ਼ਾ ਸੀਗਾ, ਇਸ ਟਾਈਮ ਆਇਆ ਤਾਂ ਜਦ ਵੀ ਰੋਜ਼ਾ। ਹੁਣ ਤੁਸੀਂ ਰੋਜ਼ੇ ਵਾਲੇ ਦਿਨਾਂ ਦੇ ਵਿੱਚ ਨਾ ਕੁਝ ਖਾਂਦੇ ਹੋ ਨਾ ਪੀਂਦੇ ਹੋ, ਹੈ ਨਾ, ਤੁਸੀਂ ਵੀ ਗੱਲਾਂ ਕਰਦੇ ਹੋ, ਤੁਸੀਂ ਵੀ ਵਿਚਾਰਾਂ ਕਰਦੇ ਹੋ, ਤੁਸੀਂ ਵੀ ਲੋਕਾਂ ਦੇ ਵਿੱਚ ਇੰਟਰਵਿਊ ਕਰਦੇ ਹੋ। ਤੇ ਪੁਲਿਸ ਇੱਥੇ ਮੁਲਾਜ਼ਮ ਨੇ ਜਿਹੜੇ ਸਰਕਾਰੀ ਨੇ, ਸਿਕਿਉਰਿਟੀ ਵਾਲੇ ਨੇ, ਇਹ ਵੀ ਡਿਊਟੀਆਂ ਆਪਣੀ ਤਨਦੇਹੀ ਨਾਲ ਨਿਭਾਉਂਦੇ ਨੇ, ਚਾਹੇ ਇਹਨਾਂ ਨੇ ਗੱਲ ਕਰਨੀ ਹੋਵੇ ਕਿਸੇ ਨਾਲ, ਚਾਹੇ ਇਹਨਾਂ ਨੇ ਸਖਤੀ ਨਾਲ ਕਰਨੀ ਹੋਵੇ, ਚਾਹੇ ਧੁੱਪਾਂ ਖੜੇ ਨੇ, ਚਾਹੇ ਛਾਵਾਂ ਖੜੇ ਨੇ, ਤਾਂ ਇਹ ਵੀ ਜਿਹੜੇ ਬਿਨਾਂ ਖਾਧੇ ਪੀਤੇ ਪਿਆਸ ਦੇ ਸੇਵਾ ਕਰਦੇ ਨੇ, ਜਿਹੜੀ ਬਹੁਤ ਵੱਡੀ ਸੇਵਾ। ਚੜ੍ਹਦੇ ਪੰਜਾਬ ਦਾ ਸੁਪਰਸਟਾਰ ਕੁਲਵੀਰ ਸਿੰਘ ਮੁਸ਼ਕਾਬਾਦ ਸਾਡੇ ਨਾਲ ਸੀਗਾ ਜੀ, ਆਪਣੀ ਫੈਮਿਲੀ ਦੇ ਨਾਲ ਪਾਕਿਸਤਾਨ ਆਏ ਆ। ਔਰ ਪੈਗਾਮ ਇਹੀ ਆ ਮੁਹੱਬਤ ਦਾ, ਕਿ ਮੁਹੱਬਤ ਇੱਕ ਐਸਾ ਹਥਿਆਰ ਆ ਜਿਹਦੇ ਨਾਲ ਅਸੀਂ ਹਰ ਜੰਗ ਨੂੰ ਜਿੱਤ ਸਕਦੇ ਹਾਂ। ਬਾਕੀ ਜਿਹੜੇ ਹਥਿਆਰ ਆ ਉਹਨਾਂ ਨਾਲ ਆਪਾਂ ਨੁਕਸਾਨ ਕਰ ਸਕਦੇ ਹਾਂ, ਇਹਦੇ ਨਾਲ ਆਪਾਂ ਫਾਇਦਾ ਕਰ ਸਕਦੇ ਹਾਂ। ਦੋਵਾਂ ਗੌਰਮੈਂਟਾਂ ਨੂੰ, ਇਹ ਜਿਹੜੇ ਸਾਡੇ ਫਿਲਮੀ ਸਿਤਾਰੇ ਆ, ਇਹਨਾਂ ਨੂੰ ਵੀ ਤੇ ਆਮ ਆਵਾਮ ਨੂੰ ਵੀ ਆਉਣ ਜਾਣ ਦੀ ਜਿਹੜੀ ਨਾ ਉਹ ਕੰਮ ਸਿਖਾਲੇ ਕਰਨੇ ਚਾਹੀਦੇ ਆ, ਤਾਂ ਕਿ ਇੱਕ ਦੂਸਰੇ ਦੇ ਹੁਨਰ ਤੋਂ ਫਾਇਦਾ ਚੱਕ ਸਕੀਏ, ਇੱਕ ਦੂਸਰੇ ਦੇ ਅਦਬ ਤੋਂ ਫਾਇਦਾ ਚੱਕ ਸਕੀਏ, ਇੱਕ ਦੂਸਰੇ ਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਤੋਂ ਫਾਇਦਾ ਚੁੱਕ ਸਕੀਏ ਜੀ। ਸਾਡੇ ਨਾਲ ਜੁੜੇ ਰਹੋ ਜੀ। ਇਨਸ਼ਾਅੱਲਾ ਫਿਰ ਕੋਈ ਨਵੀਂ ਪ੍ਰੋਗਰਾਮ, ਨਵੀਂ ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ ਜੀ।